ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਪੁਲਿਸ ਦੀ। ਸੁਖਬੀਰ ਤੇ ਜਿਹੜਾ ਹਮਲਾ ਹੋਇਆ ਇਹਦੇ ਹਵਾਲੇ ਦੇ ਨਾਲ ਕਹਿੰਦੇ ਪੰਜਾਬ ਪੁਲਿਸ ਦੀ ਜਿਹੜੀ ਭੂਮਿਕਾ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜੀ। ਪ੍ਰਵੀਨ ਜੀ, ਪੰਜਾਬ ਪੁਲਿਸ ਦੀ ਕਾਰਵਾਈ ਕਦੋਂ ਸਵਾਲਾਂ ਦੇ ਘੇਰੇ 'ਚ ਨਹੀਂ ਆਈ ਜੀ। ਜਿਹੜੇ ਮਰਜ਼ੀ ਦੌਰ ਤੋਂ ਝਾਤਾਂ ਮਾਰ ਕੇ ਦੇਖੀਏ ਆਪਾਂ, 80 ਤੋਂ 90 ਦੇ ਦਹਾਕੇ ਦੇ ਵਿੱਚ ਜੋ ਕੁਝ ਫੀਤੀਆਂ ਲਵਾਉਣ ਦੇ ਲਈ, ਸਟਾਰ ਲਵਾਉਣ ਦੇ ਲਈ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ ਨਾ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਸਹੀ ਹੈ। ਤੇ ਸਮੇਂ-ਸਮੇਂ ਜਿਹਦੀ ਸਰਕਾਰ ਆਈ, ਪੰਜਾਬ ਪੁਲਿਸ ਉਹਦੀ ਬਣ ਕੇ ਉਹਦੀ ਬੋਲੀ ਬੋਲਦੀ ਰਹੀ। ਜੇ ਅਕਾਲੀ ਬੀਜੇਪੀ ਦਾ ਰਾਜ ਸੀ, ਉਹਦੇ ਵਿੱਚ ਵੀ ਪੁਲਿਸ ਤਸ਼ੱਦਦ ਢਾਉਂਦੀ ਰਹੀ ਆ, ਉਹੀ ਨਹੀਂ ਮਤਲਬ ਕਿ ਨਿਹੱਥੇ ਸਿੰਘਾਂ ਤੇ ਗੋਲੀਆਂ ਚੱਲ ਗਈਆਂ ਹੈ ਨਾ। ਜੇ ਕੈਪਟਨ ਦੀ ਸਰਕਾਰ ਆਈ, ਉਹਦੇ ਟਾਈਮ ਵੀ ਜੋ ਬੱਚੀਆਂ ਨਾਲ, ਵਿਦਿਆਰਥੀਆਂ ਨਾਲ, ਸਟੂਡੈਂਟਾਂ ਨਾਲ ਜੋ ਧੱਕੇਸ਼ਾਹੀ ਹੁੰਦੀ ਰਹੀ, ਸਭ ਨੇ ਦੇਖੀ। ਸੋ ਪੁਲਿਸ ਦੀਆਂ ਵਧੀਕੀਆਂ ਤੋਂ ਕੌਣ ਵਾਕਫ ਨਹੀਂ। ਬਿਆਨ ਸਿੰਘ ਦੇ ਰਾਜ ਦੇ ਵਿੱਚ ਜੋ ਕੁਝ ਝੂਠੇ ਪੁਲਿਸ ਮੁਕਾਬਲੇ ਦੇ ਨਾਂ ਤੇ ਹੋਇਆ, ਉਹ ਕਿਤੋਂ ਲੁਕਿਆ। ਸੋ ਇਹ ਸਾਰੀ ਪ੍ਰਕਿਰਿਆ ਨੂੰ ਜੇ ਤੁਸੀਂ ਅੱਜ ਦੇ ਦੌਰ 'ਚ ਆ ਕੇ ਦੇਖਦੇ ਹੋ ਤਾਂ ਸਿੱਧੂ ਮੂਸੇਵਾਲਾ ਸਾਡੇ ਸਾਹਮਣੇ ਤਾਜ਼ਾ ਉਦਾਹਰਨ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਪੰਜਾਬ ਪੁਲਿਸ ਮੁਖੀ ਤਾਂ ਅਦਾਲਤ 'ਚ ਕਹਿ ਰਹੇ ਸੀਗੇ ਕਿ ਸਾਡੇ ਤਾਂ ਕੁਝ ਹੋਇਆ ਨਹੀਂ ਜੀ ਇੱਥੇ, ਤੇ ਬਾਅਦ 'ਚ ਜਾਂਚ ਰਿਪੋਰਟ 'ਚ ਕੀ ਆਇਆ ਜੀ ਕਿ ਖਰੜ ਦੇ ਥਾਣੇ 'ਚ ਹੋਇਆ। ਤੇ ਕਹਿੰਦੇ ਠੀਕ ਹੈ ਜੀ, ਫਿਰ ਥਾਣੇ ਵਾਲੇ ਇੰਚਾਰਜ ਨੂੰ ਵੱਧ ਡੀਐਸਪੀ ਨੂੰ ਕਰ ਦੋ ਜੀ ਕਾਰਵਾਈ। ਕਹਿੰਦੇ ਕਿਉਂ? ਐਸਐਸਪੀ ਨੂੰ ਪਤਾ ਨਹੀਂ ਸੀ। ਮੰਨਿਆ ਤਾਂ ਇਹ ਵੀ ਜਾ ਰਿਹਾ ਕਿ ਡੀਜੀਪੀ ਤੱਕ ਜਾਣਕਾਰੀ ਹੋਊਗੀ ਸਾਰਾ ਕੁਛ। ਐਡੇ ਬੜੇ ਕਾਰੇ, ਐਡੇ ਬੜੇ ਪ੍ਰਬੰਧ, ਐਡੀ ਬੜੀ ਇੰਟਰਵਿਊ ਆਈ ਹੋ ਗਈਆਂ। ਉਹ ਕਿਹੜਾ ਲੁਕੀ ਹੋ ਰਹੀ ਨਹੀਂ ਸੀ, ਜਨਤਕ ਹੋਣੀ ਸੀ ਨਾ। ਜੇ ਇੰਟਰਵਿਊ ਹੋਈ ਹੈ ਉਹ ਤਾਂ ਜਨਤਕ ਹੋਣੀ ਹੋ ਸੀ। ਤੁਹਾਨੂੰ ਉੱਪਰ ਤੱਕ ਮਨਜ਼ੂਰੀ ਤਾਂ ਮਿਲੀ ਹੋਣੀ ਨਾ, ਤਾਂ ਹੀ ਥੱਲੇ ਵਾਲੇ ਮੁਲਾਜ਼ਮ ਦੀ ਕੀ ਤਾਕਤ ਹੈ ਕਿ ਉਹ ਐਡਾ ਬੜਾ ਕੰਮ ਕਰ ਜਾਵੇ। ਸੋ ਇਸ ਲਈ ਪੰਜਾਬ ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਰਹੀ ਆ। ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਜਦੋਂ ਤਨਖਾਹੀਆ ਕਰਾਰ ਦੇ ਕੇ ਸੇਵਾ ਲਾਈ ਗਈ ਤੇ ਉਹ ਸੇਵਾ ਦੇ ਦੌਰਾਨ ਉਹਦੇ ਤੇ ਮਤਲਬ ਜਿਵੇਂ ਹਮਲਾ ਹੋਇਆ ਨਰੈਣ ਸਿੰਘ ਚੌੜਾ ਵੱਲੋਂ, ਸੋ ਉਸ ਹਮਲੇ ਦੇ ਆਧਾਰ ਤੇ ਹੁਣ ਬਿਕਰਮ ਮਜੀਠੀਆ ਕਈ ਵੀਡੀਓ ਲੈ ਕੇ ਸਾਹਮਣੇ ਆਏ ਤੇ ਉਹਨਾਂ ਵੀਡੀਓ ਦੇ ਹਵਾਲੇ ਨਾਲ ਉਹ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ 'ਚ ਰੱਖਦਿਆਂ ਹੋਇਆ ਪੁੱਛ ਰਹੇ ਨੇ ਕਿ ਮੈਨੂੰ ਇਹ ਦੱਸ ਦਿਓ ਕਿ ਜੇ ਤੁਹਾਨੂੰ ਲੱਗਦਾ ਸੀ ਕਿ ਜੀ ਨਰੈਣ ਸਿੰਘ ਚੌੜਾ ਪਿਛਲੇ 3 ਦਿਨਾਂ ਤੋਂ ਇੱਥੇ ਆ, ਸਾਡੀ ਉਹਦੇ ਪਰ ਨਜ਼ਰ ਆ ਜੀ, ਪੁਲਿਸ ਵਾਲੇ ਕਹਿੰਦੇ ਅਸੀਂ ਬੰਦੇ ਛੱਡੇ ਵੀ ਸੀ ਉਹਦੇ ਮਗਰ, ਕਹਿੰਦੇ ਫਿਰ ਇਹ ਕਾਰਵਾਈ ਕਿਵੇਂ ਹੋ ਗਈ, ਫਿਰ ਇਹ ਘਟਨਾ ਕਿਵੇਂ ਹੋ ਗਈ। ਸਹੀ, ਬਿਲਕੁਲ ਸਹੀ। ਜੇ ਤੁਹਾਨੂੰ ਉਹਦੀ ਗਤੀਵਿਧੀਆਂ ਦਾ ਪਤਾ ਕਿ ਜੀ ਕਿ 21 ਉਹਦੇ ਪਰ ਮਾਮਲੇ ਚੱਲਦੇ ਆ ਜੀ, ਉਹ ਤਾਂ ਜੀ ਕਹਿੰਦੇ ਜੀ ਪਾਕਿਸਤਾਨ ਤੇ ਪੰਜਾਬ ਪੁਲਿਸ ਦੇ ਅੰਕੜੇ ਦੱਸਦੇ ਆ ਨਾ ਕਿ ਉਹ ਤਾਂ ਜੀ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਇਆ ਸੀਗਾ ਜੀ ਹਥਿਆਰ ਚਲਾਉਣ ਦੀ, ਹੈ ਨਾ। ਫਿਰ ਤੁਹਾਨੂੰ ਇਹ ਕਿਉਂ ਨਹੀਂ ਪਤਾ ਕਿ ਉਹਦੇ ਕੋਲੇ ਹਥਿਆਰ ਕਿੱਥੋਂ ਆਇਆ। ਉਹ ਗੁਰੂ ਘਰ ਦੇ ਵਿੱਚ, ਸੱਚਖੰਡ ਦੇ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਸਣੇ ਸੀ। ਫਿਰ ਪੁਲਿਸ ਦੀ ਨਾਕਾਮੀ ਹੈ ਕਿ ਕੀ ਕਹੀਏ। ਪਰ ਬਿਕਰਮ ਮਜੀਠੀਆ ਕਹਿੰਦਾ ਜੀ ਕਿ ਇਹ ਪੁਲਿਸ ਨੇ ਮਿਲ ਕੇ ਕਰਾਇਆ। ਉਹਨਾਂ ਨੇ ਸਿੱਧਾ ਐਸਪੀ ਹਰਪਾਲ ਸਿੰਘ ਦਾ ਨਾਮ ਲਿਆ। ਠੀਕ ਹੈ। ਉਹ ਕਹਿੰਦੇ ਵੀ ਐਸਪੀ ਹਰਪਾਲ ਸਿੰਘ ਉਹਨੂੰ ਮਿਲ ਰਿਹਾ ਅੰਦਰ ਉੱਥੇ, ਹੈ ਨਾ। ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿ ਆਹ ਦੇਖੋ ਜੀ ਜੱਫੀ ਪਾ ਕੇ ਮਿਲ ਰਿਹਾ ਉਹਨੂੰ, ਹੈ ਨਾ। ਤੇ ਫਿਰ ਉਹ ਕਹਿੰਦੇ ਜੀ ਕਿ ਇੱਕ ਵੀਡੀਓ ਆਏ ਚ ਸਿਵਲ ਵਰਦੀ ਵਾਲਾ ਪੁਲਿਸ ਵਾਲਾ ਇੱਕ ਉਹਨੂੰ ਇਸ਼ਾਰਾ ਕਰ ਰਿਹਾ। ਠੀਕ ਹੈ ਨਾ। ਫਿਰ ਉਹ ਕਹਿੰਦੇ ਵੀ ਜਦੋਂ ਘਟਨਾ ਵਾਪਰ ਰਹੀ ਸੀ ਐਸਪੀ ਹਰਪਾਲ ਸਿੰਘ ਬੈਠ ਕੇ ਆਰਾਮ ਨਾਲ ਚਾਹ ਪੀ ਰਿਹਾ ਸੀ। ਹੁਣ ਉਹ ਫੁਟੇਜ ਦੇ ਆਧਾਰ ਤੇ ਜਾਰੀ ਕਰਦੇ ਆ, ਪ੍ਰਕਿਰਿਆ 'ਚ ਸਵਾਲ ਖੜੇ ਕਰਦੇ ਆ। ਫਿਰ ਉਹ ਨਾਲ ਹੀ ਕਮਿਸ਼ਨਰ ਗੁਰਪ੍ਰੀਤ ਜਿਹੜੇ ਭੁੱਲਰ ਨੇ ਉਹਨਾਂ ਨੂੰ ਵੀ ਲਪੇਟ ਲੈਂਦੇ ਨੇ ਬਿਕਰਮ ਮਜੀਠੀਆ। ਉਹ ਕਹਿੰਦੇ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹ ਦੱਸਣ ਕਿ ਉਹਨਾਂ ਨੇ ਬਿਨਾਂ ਜਾਂਚ ਪੜਤਾਲ ਤੋਂ ਕਿਵੇਂ ਕਹਿਤਾ ਕਿ ਜੀ ਇਹ ਤਾਂ ਸੁਖਬੀਰ ਦੀ ਮਿਲੀ ਭੁਗਤ ਨਾਲ ਵੀ ਹੋ ਸਕਦੀ ਕਿ ਅਜੇ ਤੁਸੀਂ ਜਾਂਚ ਨਹੀਂ ਕੀਤੀ, ਤੁਸੀਂ ਕਹੋਗੇ ਅਸੀਂ ਸਾਰੇ ਪੱਖਾਂ ਤੋਂ ਜਾਂਚ ਕਰਾਂਗੇ। ਸੋ ਬਿਕਰਮ ਮਜੀਠੀਆ ਠੀਕ ਹੈ, ਉਹਨਾਂ ਦੇ ਰਿਸ਼ਤੇਦਾਰ ਵੀ ਨੇ, ਸੁਖਬੀਰ ਬਾਦਲ ਪਾਰਟੀ ਦੇ ਮੁਖੀ ਵੀ ਰਹੇ ਨੇ, ਹੈ ਨਾ। ਉਹਨਾਂ ਨਾਲ ਪਰਿਵਾਰਕ ਰਿਸ਼ਤਾ ਵੀ ਹੈ ਤੇ ਰਾਜਨੀਤਿਕ ਰਿਸ਼ਤਾ ਵੀ ਆ। ਤੇ ਬਿਕਰਮ ਮਜੀਠੀਆ ਚੋਂ ਅਕਾਲੀ ਵਰਕਰ, ਅਕਾਲੀ ਲੀਡਰ ਆਪਣਾ ਅਗਲਾ ਭਵਿੱਖ ਵੀ ਦੇਖ ਰਹੇ ਨੇ। ਸੋ ਇਸ ਲਈ ਬਿਕਰਮ ਮਜੀਠੀਆ ਨੂੰ ਸਾਹਮਣੇ ਆਉਣਾ ਪਿਆ ਜਾਂ ਸਾਹਮਣੇ ਲਿਆਂਦਾ ਗਿਆ। ਤੇ ਪਰ ਕਮਾਲ ਦੀ ਪ੍ਰਕਿਰਿਆ ਵੀ ਜਿਹੜੀਆਂ ਫੁਟੇਜ ਬਿਕਰਮ ਮਜੀਠੀਆ ਨੂੰ ਉਪਲਬਧ ਹੋਈਆਂ ਨੇ, ਹੈ ਨਾ, ਉਹ ਮੈਨੂੰ ਲੱਗਦਾ ਇੰਨੀ ਆਸਾਨੀ ਨਾਲ ਜਾਂਚ ਏਜੰਸੀਆਂ ਨੂੰ ਵੀ ਉਪਲਬਧ ਨਹੀਂ ਹੁੰਦੀਆਂ। ਬਿਲਕੁਲ, ਮੈਂ ਇਹੀ ਸੋਚ ਰਿਹਾ ਸੀਗਾ। ਠੀਕ ਹੈ ਨਾ। ਸੋ ਇਹਦਾ ਮਤਲਬ ਤੁਹਾਡੀ ਪਹੁੰਚ, ਅਪਰੋਚ ਦਾ ਤਰੀਕਾ ਕੀ ਹੈ ਇਹ ਵੀ ਸਭ ਨੂੰ ਪਤਾ। ਤੁਹਾਨੂੰ ਕਿਵੇਂ ਤਿਆਰ ਕਰਕੇ ਸਾਰਾ ਸਮਾਨ ਦਿੱਤਾ ਜਾ ਰਿਹਾ ਇਹ ਵੀ ਪਹਿਲੂ ਹੈ। ਹਾਂ, ਪਰ ਇਹ ਵੀਡੀਓ ਸਵਾਲ ਤਾਂ ਖੜੇ ਕਰਦੀਆਂ ਨਾ। ਜੀ। ਇਸ ਵੀਡੀਓ ਦੇ ਹਵਾਲੇ ਨਾਲ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਬਿਕਰਮ ਮਜੀਠੀਆ ਕਰਕੇ ਦੇ ਰਿਹਾ ਤੁਹਾਨੂੰ। ਜਿਹੜਾ ਕੰਮ ਜਾਂਚ ਏਜੰਸੀ ਨੇ ਕਰਨਾ ਸੀ ਉਹ ਤਾਂ ਬਿਕਰਮ ਮਜੀਠੀਆ ਕਰਕੇ ਦੇ ਰਿਹਾ। ਹਾਂ, ਉਹ ਇਕੱਲੇ ਇੱਕ ਪੱਖ ਤੋਂ ਕਰ ਰਹੇ, ਤੁਸੀਂ ਬਾਕੀ ਪੱਖਾਂ ਤੋਂ ਆਪ ਕਰ ਲਓਗੇ। ਸੋ ਸਾਰੇ ਪਹਿਲੂਆਂ ਤੋਂ ਜਾਂਚ ਤਾਂ ਹੋਣੀ ਚਾਹੀਦੀ ਆ। ਆਪਾਂ ਲੰਘੇ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਜੇ ਇਹ ਸ਼ਾਸਨ ਹਮਲਾ ਇਕੱਲੇ ਵਿਅਕਤੀ ਦੀ ਆਪਣੀ ਸੋਚ ਚੋਂ ਹੈ ਤਾਂ ਵੀ ਇਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਿ ਉਹਦੀ ਲੰਮੇ ਸਮੇਂ ਤੋਂ ਜਿਹੜੀ ਬਾਦਲਾਂ ਨਾਲ ਚਿੜ ਚੱਲੀ ਆਉਂਦੀ ਹੈ, ਕਿੜ ਚੱਲੀ ਆਉਂਦੀ ਹੈ, ਬਾਦਲਾਂ ਪ੍ਰਤੀ ਉਹਦਾ ਪਹਿਲਾਂ ਤੋਂ ਜਿਹੜਾ ਨਿਸ਼ਾਨਾ ਹੈ ਕਿ ਉਸ ਪ੍ਰਕਿਰਿਆ ਚੋਂ ਇਹ ਘਟਨਾ ਜਨਮੀ ਹੈ। ਜਾਂ ਨਰੈਣ ਸਿੰਘ ਚੌੜਾ ਦੇ ਮਗਰ ਜੇ ਪਿੱਛੇ ਕੁਝ ਸੀਗਾ
ਇੰਨੇ ਦਿਨਾਂ ਦਾ ਉਹਦਾ ਫੋਨ ਤੁਸੀਂ ਕਿਹੜਾ ਟਰੈਪ ਕੀਤਾ ਹੈ, ਕਿਹੜੀ ਉਹਦੀ ਫੋਨ ਚੋਂ ਰਿਕਾਰਡ ਕਢਾਇਆ, ਕੀ ਤੁਹਾਡੇ ਕੋਲ ਜਾਣਕਾਰੀ ਸੀ ਜੋ ਇੱਥੇ ਸੀ 3 ਦਿਨ ਦਾ ਤੁਸੀਂ ਉਹਦੇ ਫੋਨ ਨੂੰ ਸੁਣ ਰਹੇ ਸੀਗੇ, ਕਿਹਦੇ ਨਾਲ ਗੱਲ ਹੋ ਰਹੀ ਹੈ, ਕੀ ਹੋ ਰਹੀ ਹੈ, ਫਿਰ ਉਹ ਕਿੱਥੇ ਹੈ? ਹੈ ਨਾ? ਜੇ ਇਹਦੇ ਪਿੱਛੇ ਬਾਦਲਾਂ ਦੀ ਭੂਮਿਕਾ ਕੋਈ ਕਿ ਆਪ ਹੀ ਕਰਾਇਆ ਜੀ ਕੁਝ ਕਰਾਇਆ, ਤਾਂ ਤੁਸੀਂ ਉਹ ਤੱਥਾਂ ਸਾਹਮਣੇ ਆਓ, ਹੈ ਨਾ? ਜੇ ਇਹਦੇ ਵਿਚਾਲੇ ਕੋਈ ਹੋਰ ਕੜੀ ਹੈ, ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ, ਜਿਵੇਂ ਕਿ ਜਦੋਂ 2.5 ਮਹੀਨਿਆਂ ਤੋਂ ਬਾਦਲ ਚੱਲ ਰਿਹਾ ਹੈ, ਅਕਾਲੀ ਦਲ ਚੱਲ ਰਿਹਾ ਹੈ, ਪੰਥਕ ਮਸਲਾ ਚੱਲ ਰਿਹਾ, ਇਹਦੇ ਵਿੱਚ ਸਰਕਾਰ ਦੀਆਂ ਨਲਾਇਕੀਆਂ ਸਾਰੀਆਂ ਲੁਕ ਰਹੀਆਂ, ਇਸ ਲਈ ਇਹੀ ਮਸਲਾ ਵੱਡਾ ਹੁੰਦਾ ਰਹੇ, ਇਹ ਵੀ ਜਾਂਚ ਦਾ ਵਿਸ਼ਾ, ਕਿਤੇ ਇਹਦੇ ਪਿੱਛੇ ਕੋਈ ਸਟੇਟ ਦੀ ਭੂਮਿਕਾ ਤਾਂ ਨਹੀਂ ਕੋਈ। ਵਿਸ਼ੇ ਤਾਂ ਬਹੁਤ ਖੁੱਲਦੇ ਨੇ ਇਹਦੇ ਨਾਲ, ਪਰ ਕੀ ਇਸ ਪੱਧਰ ਦੀ ਜਾਂਚ ਹੋਏਗੀ? ਤੇ ਜਿਨ੍ਹਾਂ ਨੇ ਜਾਂਚ ਕਰਨੀ ਹੈ ਉਹੀ ਤਾਂ ਸਵਾਲਾਂ ਦੇ ਘੇਰੇ 'ਚ ਨੇ। ਸੋ ਇਸ ਲਈ ਇੱਕ ਖਾਸੀ ਤਾਣੀ ਉਲਝ ਗਈ ਹੈ। ਇਸ ਉਲਝੀ ਤਾਣੀ ਦੇ ਵਿੱਚ ਹੀ ਸੁਖਬੀਰ ਬਾਦਲ ਤੇ ਬਾਕੀ ਸਾਥੀ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੱਲ 1 ਦਿਨ ਦੀ, ਮਤਲਬ ਕਿ 2 ਦਿਨ ਦੀ ਦਰਬਾਰ ਸਾਹਿਬ ਪੂਰੀ ਕਰਨ ਤੋਂ ਬਾਅਦ 1 ਦਿਨ ਦੀ ਉੱਥੇ ਕਰ ਲਈ, ਅੱਜ ਫਿਰ ਦੂਸਰਾ ਦਿਨ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇਹ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਣਗੇ, ਫਿਰ ਸ੍ਰੀ ਮੁਕਤਸਰ ਸਾਹਿਬ, ਫਿਰ ਸ੍ਰੀ ਫਤਿਹਗੜ੍ਹ ਸਾਹਿਬ। ਸੋ ਉਸ ਪ੍ਰਕਿਰਿਆ ਤਹਿਤ ਤੇ ਕੱਲ ਪਰਿਵਾਰ ਵੀ ਨਾਲ ਆਇਆ, ਸੁਖਬੀਰ ਬਾਦਲ ਦਾ ਧਰਮ ਪਤਨੀ ਵੀ ਸੀ, ਬੇਟਾ ਵੀ ਸੀ, ਬੇਟੀ ਵੀ ਸੀ, ਸੋ ਉਹ ਤੋਂ ਬਿਨਾਂ ਵੱਡੇ ਇਕੱਠ 'ਚ ਵਰਕਰ ਵੀ ਨਾਲ ਸੀ, ਤੇ ਪੁਲਿਸ ਦੇ ਤੰਤਰ ਵੀ ਬਹੁਤ ਵੱਧ ਗਿਆ। ਸੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉਹਨਾਂ ਦੀ ਸੇਵਾ ਜਾਰੀ ਹੈ ਨਾ, ਪਰ ਪੰਜਾਬ ਪੁਲਿਸ ਦੀ ਕਾਰਵਾਈ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ। ਬਿਲਕੁਲ ਜੀ, ਬਿਲਕੁਲ।